ਕੋਈ ਵੀ ਕਿਸੇ ਕੇਸ ਦੇ ਵਿੱਚ ਕਿਸੇ ਵੀ ਨੌਜਵਾਨ ਦੀ ਮੈਂ ਰਿਪਰੈਜ਼ੈਂਟੇਸ਼ਨ ਬਤੌਰ ਵਕੀਲ ਨਹੀਂ ਕਰੂੰਗਾ। ਜਿੱਥੇ 80 ਸਾਲ ਦੇ ਬਜ਼ੁਰਗਾਂ ਨੂੰ ਉਮਰ ਕੈਦ ਦੀ ਸਜ਼ਾ ਉਹਨਾਂ ਧਾਰਾਵਾਂ 'ਚ ਕਰ ਦਿੱਤੀ ਗਈ ਜਿਨ੍ਹਾਂ ਦੇ ਵਿੱਚ NIA ਨੇ ਵੀ ਨਹੀਂ ਚਾਰਜ ਕੀਤਾ ਉਹਨਾਂ ਨੂੰ, ਜਿੱਥੇ ਸੁਣਵਾਈ ਕੋਈ ਨਹੀਂ, ਜਿੱਥੇ ਨਿਆਂ ਨਹੀਂ ਮਿਲ ਸਕਦਾ, ਉਸ ਅਦਾਲਤ ਦੇ ਵਿੱਚ ਮੈਂ ਪੇਸ਼ ਨਹੀਂ ਹੋਵਾਂਗਾ ਉਹ ਜਿੰਨਾ ਚਿਰ ਤੱਕ ਉਹ ਜੱਜ ਨਹੀਂ ਬਦਲਦੀ। ਅੱਜ ਮੁਹਾਲੀ ਦੀ NIA ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੀ ਸੂਚੀ ਵਿੱਚ 6 ਹੋਰ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ, ਜਿਸ ਤੋਂ ਬਾਅਦ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਮਨਜੋਤ ਕੌਰ ਜੱਜ NIA ਮੁਹਾਲੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਪੈਰਵਾਈ ਕਰ ਰਹੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਅਦਾਲਤ ਵੱਲੋਂ 6 ਹੋਰ ਸਿੱਖਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚੋਂ 2 ਸਿੱਖ 78-80 ਸਾਲ ਦੇ ਬਜ਼ੁਰਗ ਹਨ। ਅੱਜ ਇੱਕ ਬਹੁਤ ਹੀ ਇੰਪੋਰਟੈਂਟ ਅਪਡੇਟ ਪੰਜਾਬ ਲਾਇਰਸ ਵੱਲੋਂ ਅੱਜ ਉਮਰ ਕੈਦੀ ਬੰਦੀ ਸਿੰਘ ਜਿਨ੍ਹਾਂ ਦੇ ਵਾਸਤੇ ਸੰਘਰਸ਼ ਆਪਾਂ ਕਰ ਰਹੇ ਹਾਂ ਉਹਨਾਂ ਦੀ ਲਿਸਟ ਦੇ ਵਿੱਚ 6 ਸਿੰਘਾਂ ਦਾ ਹੋਰ ਜਿਹੜਾ ਇਜ਼ਾਫਾ ਹੋ ਗਿਆ। 6 ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਅੱਜ NIA ਸਪੈਸ਼ਲ ਕੋਰਟ ਮਨਜੋਤ ਕੌਰ ਦੀ ਅਦਾਲਤ ਵੱਲੋਂ ਜਿਹੜੀ ਕਿ ਪੰਜਾਬ ਦੀ ਇੱਕੋ ਹੀ ਕੋਰਟ ਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ CBI 1 ਕੋਰਟ ਵੀ ਕਿਹਾ ਜਾਂਦਾ, ਉਹਦੇ ਵੱਲੋਂ 6 ਨੌਜਵਾਨਾਂ ਨੂੰ 2 ਬਜ਼ੁਰਗਾਂ ਨੂੰ 4 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਦਿੱਤੀ ਗਈ ਆ ਤੇ 3 ਨੌਜਵਾਨਾਂ ਨੂੰ 10-10 ਸਾਲ ਦੀ ਸਜ਼ਾ। ਸੋ ਕੇਸ ਇਹ ਆ ਜੀ 22 ਨਵੰਬਰ 2019 ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ FIR ਕੱਟੀ ਕਿ ਮਾਨ ਸਿੰਘ ਨਿਹੰਗ ਜੋ ਕਿ ਜੇਲ੍ਹ ਦੇ ਵਿੱਚ ਆ, ਉੱਥੇ ਇੱਕ ਆਕਾਸ਼ਦੀਪ ਨਾਮ ਦਾ ਨੌਜਵਾਨ ਜਿਹੜਾ ਜੇਲ੍ਹ ਦੇ ਵਿੱਚ ਰਿਹਾ ਤੇ ਉਹਨਾਂ ਨੇ ਡਰੋਨ ਦੇ ਰਾਹੀਂ ਜਿਹੜਾ ਅਸਲਾ ਬਰੂਦ ਨਕਲੀ ਕਰੰਸੀ ਮੰਗਾਈ ਹੈਗੀ, ਉਹਨਾਂ ਨੇ FIR ਦਰਜ ਕੀਤੀ ਆਰਮਜ਼ ਐਕਟ, ਐਕਸਪਲੋਜ਼ਿਵ ਐਕਟ ਤੇ IPC ਦੀਆਂ ਧਾਰਾਂ ਥੱਲੇ, ਜਿੱਥੇ ਉਹਨਾਂ ਨੇ ਨਾਕਾ ਲਾ ਕੇ ਚੋਲਾ ਸਾਹਿਬ ਬਿੱਲਿਆਂ ਵਾਲੀ ਪੁਲ ਤੋਂ 4 ਜਣਿਆਂ ਦੀ ਅਰੈਸਟ ਦਿਖਾਈ। ਆਕਾਸ਼ਦੀਪ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬਲਵੀਰ ਸਿੰਘ ਤੇ ਬਾਬਾ ਹਰਭਜਨ ਸਿੰਘ, ਉਹਨਾਂ 4 ਦੇ ਕੋਲੋਂ ਇੱਕ ਗੱਡੀ ਦੀ ਰਿਕਵਰੀ ਦਿਖਾਈ ਗਈ ਜਿਹੜੀ ਚੋਰੀ ਦੀ ਕਾਰ ਦੱਸੀ ਗਈ, ਜਿਹਦਾ ਕਿ ਪਤਾ ਨਹੀਂ ਲੱਗਿਆ ਉਹ ਕਿੱਥੋਂ ਚੋਰੀ ਹੋਈ ਸੀ ਤੇ ਕਿਹਨੇ ਚੋਰੀ ਕੀਤੀ ਸੀ। ਸੋ ਉਹਦੇ ਵਿੱਚੋਂ AK-47 5 ਰਾਈਫਲਾਂ, ਗੋਲੀ ਸਿੱਕਾ, 5 ਪਿਸਟਲ, ਜਿਹੜੇ 4 ਪਿਸਟਲ ਪਹਿਲਾਂ ਤੇ ਬਾਅਦ ਦੇ ਵਿੱਚ ਇੱਕ 5ਵਾਂ ਪਿਸਟਲ ਕਵਰ ਹੋਇਆ, 10 ਲੱਖ ਦੀ ਕਰੰਸੀ ਜਿਹੜੀ ਜਾਲੀ ਦੱਸੀ ਗਈ ਤੇ 9 ਹੈਂਡ ਗ੍ਰਨੇਡ ਜਿਹੜੇ ਰਿਕਵਰੀ ਦਿਖਾਈ ਗਈ। ਸੋ ਇਹਨਾਂ 4 ਜਣਿਆਂ ਨੂੰ, ਜਿਹਦੇ ਵਿੱਚੋਂ ਹਰਭਜਨ ਸਿੰਘ ਤੇ ਬਲਵੀਰ ਸਿੰਘ ਬਜ਼ੁਰਗ ਨੇ, ਉਦੋਂ ਉਹਨਾਂ ਦੀ 73-74 ਸਾਲ ਦੀ ਉਮਰ ਸੀ, ਅੱਜ 78-80 ਸਾਲ ਦੀ ਜਿਹੜੀ ਆ ਉਹਦੀ ਉਮਰ ਹੈਗੀ ਆ। ਇਹਨਾਂ 4 ਤੋਂ ਬਾਅਦ ਮਾਨ ਸਿੰਘ ਨਿਹੰਗ ਨੂੰ ਜੇਲ੍ਹ ਦੇ ਵਿੱਚੋਂ ਲਿਆ ਕੇ ਰਿਮਾਂਡ ਤੇ ਲਿਆ ਗਿਆ। ਗੁਰਮੀਤ ਸਿੰਘ ਬੱਗਾ ਜਰਮਨੀ ਵਾਲਿਆਂ ਦੇ ਬ੍ਰਦਰ ਗੁਰਦੇਵ ਸਿੰਘ ਝੱਜਾ ਨੂੰ ਅਰੈਸਟ ਕੀਤਾ ਗਿਆ ਉਹਦੇ ਪਿੰਡੋਂ ਲਿਆ ਕੇ, ਤੇ ਬਾਅਦ ਦੇ ਵਿੱਚ 3 ਨੌਜਵਾਨ ਸਾਜਨਪ੍ਰੀਤ, ਰੋਮਨਦੀਪ ਤੇ ਸ਼ੁਭਦੀਪ ਨੂੰ ਵੀ ਸ਼ਾਮਲ ਕੀਤਾ ਗਿਆ। ਬਾਅਦ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ NIA ਸਪੈਸ਼ਲ ਕੋਰਟ ਕੋਲ NIA ਕੋਲ ਚਲੀ ਗਈ ਉਹਦੀ 1 ਅਕਤੂਬਰ 2019 ਨੂੰ, ਤੇ NIA ਕੋਰਟ ਦੇ ਵਿੱਚ ਚਲਾਨ ਦਿੱਤਾ ਗਿਆ ਤੇ ਅੱਜ 10 ਮਾਰਚ 2025 ਨੂੰ NIA ਸਪੈਸ਼ਲ ਜੱਜ ਪੰਜਾਬ ਮਨਜੋਤ ਕੌਰ ਵੱਲੋਂ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਮਾਨ ਸਿੰਘ ਨਿਹੰਗ ਤੇ ਗੁਰਦੇਵ ਸਿੰਘ ਨੂੰ ਜਿਹੜੀ 121A 122 ਦੇ ਵਿੱਚ ਉਮਰ ਕੈਦ ਤੇ ਬਾਕੀ ਸੈਕਸ਼ਨਾਂ ਦੇ ਵਿੱਚ ਸਜ਼ਾ UAPA ਦੇ ਆਰਮਜ਼ ਐਕਟ ਦੇ ਐਕਸਪਲੋਜ਼ਿਵ ਦੇ ਵਿੱਚ 499 B ਤੇ C ਦੇ ਵਿੱਚ ਜਿਹੜੀਆਂ ਅਡਲਟ ਸੈਕਸ਼ਨਾਂ ਦੀ ਸਜ਼ਾ ਕੀਤੀ ਗਈ, ਤੇ ਰੋਮਨਦੀਪ ਸਿੰਘ, ਸਾਜਨਪ੍ਰੀਤ ਸਿੰਘ ਤੇ ਸ਼ੁਭਦੀਪ ਸਿੰਘ ਨੂੰ 121A ਤੇ ਹੋਰ ਸੈਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਜਿਹੜੀ ਆ 10 ਸਾਲ ਦੀ ਕੀਤੀ ਗਈ। ਇਹ ਮਾਮਲਾ ਸਰਹੱਦ ਪਾਰ ਪਾਕਿਸਤਾਨ ਤੋਂ ਹਥਿਆਰ ਤੇ ਗੋਲਾ ਬਾਰੂਦ ਲਿਆਉਣ ਨਾਲ ਸੰਬੰਧਿਤ ਦੱਸਿਆ ਗਿਆ ਸੀ, ਜਦਕਿ ਜਾਂਚ ਦੌਰਾਨ ਇਸ ਕੇਸ ਵਿੱਚ ਕਈ ਤਕਨੀਕੀ ਖਾਮੀਆਂ ਵੀ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਜਿਹਾ ਕੋਈ ਸਬੂਤ ਜਾਂ ਰਿਕਵਰੀ ਨਹੀਂ ਹੋਈ ਜਿਸ ਕਾਰਨ ਇਨ੍ਹਾਂ ਸਿੱਖਾਂ ਵਿਰੁੱਧ UAPA ਵਰਗੇ ਸੈਕਸ਼ਨ ਲਗਾਏ ਜਾਣ। ਉਨ੍ਹਾਂ ਕਿਹਾ ਕਿ ਖੁਦ NIA ਨੇ ਵੀ ਇਹ ਗੱਲ ਮੰਨੀ ਹੈ ਤੇ ਇਨ੍ਹਾਂ ਧਾਰਾਵਾਂ ਤਹਿਤ ਚਲਾਨ ਨਹੀਂ ਦਿੱਤਾ, ਪਰ ਜੱਜ ਮਨਜੋਤ ਕੌਰ ਵੱਲੋਂ NIA ਤੋਂ ਉੱਤੇ ਜਾ ਕੇ ਇਨ੍ਹਾਂ ਸਿੱਖਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਡਰੋਨ ਰਾਹੀਂ ਪਾਕਿਸਤਾਨ ਤੋਂ ਬਾਰਡਰ ਪਾਰ ਤੋਂ ਹਥਿਆਰ ਤੇ ਗੋਲੀ ਸਿੱਕਾ ਲਿਆਉਣ ਦਾ ਕੇਸ ਸੀਗਾ। ਇਸ ਕੇਸ ਦੇ ਵਿੱਚ ਰਿਕਵਰੀ ਜਿਹੜੀ ਇਨੀਸ਼ੀਅਲ 22 ਤਰੀਕ ਨੂੰ ਹੋਈ, ਉਸ ਤੋਂ ਬਾਅਦ ਬਾਬਾ ਬਲਵੰਤ ਸਿੰਘ ਕੋਲ ਇੱਕ ਪਿਸਤੌਲ ਦੀ ਰਿਕਵਰੀ ਦਿਖਾਈ ਗਈ ਤੇ ਇਹ ਕੇਸ ਚੱਲਣ ਤੋਂ ਬਾਅਦ ਜਿਹੜਾ ਅੱਜ ਉਹਦਾ ਫੈਸਲਾ ਆਇਆ। ਸੋ ਇਹ ਫੈਸਲੇ ਦੇ ਵਿੱਚ ਇਸ ਚਲਾਨ ਦੇ ਵਿੱਚ ਵੀ ਕਿਤੇ ਜ਼ਿਕਰ ਨਹੀਂ ਸੀ ਵੀ ਕਿਤੇ ਕੋਈ ਅਕਰੰਸ ਹੋਈ ਹੋਵੇ, ਕਿਤੇ ਕੋਈ ਬਲਾਸਟ ਹੋਇਆ ਹੋਵੇ, ਕਿਤੇ ਕੋਈ ਯਤਨ ਕੀਤਾ ਗਿਆ ਹੋਵੇ। ਸਿਰਫ ਰਿਕਵਰੀ ਕੇਸ ਸੀਗਾ।
ਉਹ ਵੀ ਕਈ ਤਕਨੀਕੀ ਪੱਖਾਂ ਤੋਂ ਜਿਹੜੀਆਂ ਖਾਮੀਆਂ ਸੀਗੀਆਂ ਉਹ ਪ੍ਰੂਵ ਨਹੀਂ ਸੀ ਹੁੰਦਾ। ਚਲੋ ਉਹ ਇੱਕ ਲੰਬੀ ਬਹਿਸ ਦਾ ਮੁੱਦਾ ਹੈਗਾ। ਆਪਾਂ ਨੁਕਤੇ ਦੀ ਗੱਲ ਦੇ ਉੱਤੇ ਆਈਏ ਵੀ ਇਸ ਕੇਸ ਦੇ ਵਿੱਚ 6 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਉਹਦੇ ਵਿੱਚ ਮਾਨ ਸਿੰਘ ਨਿਹੰਗ ਜੋ ਕਿ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਸੀ, ਉਹਨਾਂ ਦੇ ਖਿਲਾਫ ਸਿਰਫ ਪੁਲਿਸ ਕੋਲ ਕੀਤਾ ਹੋਇਆ ਸਿਰਫ ਇੱਕ ਇੰਕਸ਼ਾਫ ਸੀ। ਉਸ ਤੋਂ ਇਲਾਵਾ ਇਹ ਦੱਸਿਆ ਗਿਆ ਵੀ ਮਾਨ ਸਿੰਘ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆ ਆਕਾਸ਼ਦੀਪ ਤੇ ਗੁਰਦੇਵ ਸਿੰਘ ਦੇ ਨਾਲ ਰਲ ਕੇ ਇਹਨਾਂ ਨੇ ਕੌਂਸਪੀਰੇਸੀ ਕੀਤੀ ਸੀ। ਪਰ ਜਦ ਕਿ ਜਦੋਂ ਸੁਪਰਡੈਂਟ ਜੇਲ੍ਹ ਗਵਾਹੀ ਦੇਣ ਆਏ ਤਾਂ ਅਰਸ਼ਦੀਪ ਸਿੰਘ ਗਿੱਲ ਉਹਨੇ ਸਪੈਸੀਫਿਕ ਕਿਹਾ ਕਿ ਮਾਨ ਸਿੰਘ, ਗੁਰਦੇਵ ਸਿੰਘ ਤੇ ਆਕਾਸ਼ਦੀਪ ਕਦੇ ਵੀ ਕਿਸੇ ਇੱਕ ਬੈਰਕ ਦੇ ਵਿੱਚ ਇਕੱਠੇ ਨਹੀਂ ਰਹੇ। ਫਿਰ ਵੀ ਉਹਨਾਂ ਦੀ ਕੌਂਸਪੀਰੇਸੀ ਨੂੰ ਕਹਿੰਦੇ ਹੋਏ ਉਹਨਾਂ ਨੂੰ ਜਿਹੜੀ ਸਜ਼ਾ ਕੀਤੀ ਗਈ। ਮਾਨ ਸਿੰਘ ਦੇ ਕੋਲੋਂ ਸਪੈਸੀਫਿਕ ਕੋਈ ਰਿਕਵਰੀ ਇਸ ਕੇਸ ਦੇ ਵਿੱਚ ਨਹੀਂ ਹੋਈ, ਸਿਰਫ ਇੱਕ ਡਿਸਕਲੋਜ਼ਰ ਲਿਖਿਆ ਗਿਆ ਜਿਹਦੇ ਬੇਸ ਦੇ ਉੱਤੇ ਸਜ਼ਾ ਕਰ ਦਿੱਤੀ ਗਈ। ਨਾ ਹੀ ਕੋਈ ਮੋਬਾਈਲ ਫੜਿਆ ਗਿਆ, ਨਾ ਹੀ ਕੋਈ ਸੋਸ਼ਲ ਮੀਡੀਆ ਦਾ। ਸਭ ਤੋਂ ਜਿਹੜੀ ਸਿਤਮ ਜਰੀਫੀ ਦੀ ਗੱਲ ਹੋਈ ਇਸ ਕੇਸ ਦੇ ਆਰਡਰ ਦੇ ਵਿੱਚ, ਉਹ ਹਰਭਜਨ ਸਿੰਘ ਤੇ ਬਲਵੀਰ ਸਿੰਘ ਨੂੰ, ਜਿਨ੍ਹਾਂ ਦੇ ਡਿਫੈਂਸ ਦੇ ਗਵਾਹ ਕਰਾਏ ਗਏ ਵੀ ਉਹਨਾਂ ਨੂੰ ਪਿੰਡੋਂ ਚੁੱਕ ਕੇ ਲੈ ਕੇ ਗਏ ਸੀਗੇ ਗੁਰਦੁਆਰਾ ਸਾਹਿਬ ਤੋਂ, ਜਿਹੜਾ ਉੜਮੁੜ ਟਾਂਡੇ ਦੇ ਲਾਗੇ ਸੀਗਾ। ਸੋ ਉਹਨਾਂ ਦੇ ਡਿਫੈਂਸ ਦੇ ਗਵਾਹ ਵੀ, ਉਹਨਾਂ ਦੇ ਪ੍ਰਾਈਵੇਟ ਗਵਾਹ ਵੀ ਜਿਹੜੇ ਉਹਨਾਂ ਦੇ ਹੱਕ 'ਚ ਹੋਏ। ਉਹਨਾਂ ਦਾ ਬ੍ਰਦਰ ਵੀ ਹਰਭਜਨ ਸਿੰਘ ਦਾ, ਜਿਹਨੂੰ ਨਾਲ 7 ਦਿਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ, ਉਹਦੀ ਵੀ ਡਿਫੈਂਸ ਦੇ ਵਿੱਚ ਗਵਾਹੀ ਕਰਵਾਈ ਗਈ। ਤੇ ਇਹਦੇ ਤੇ ਹੋਰ ਜ਼ਿਕਰ ਜਾਏਗਾ ਕਿ ਬਲਵੀਰ ਸਿੰਘ ਤੇ ਹਰਭਜਨ ਸਿੰਘ ਦੇ ਖਿਲਾਫ NIA ਨੇ ਜਿਹੜਾ ਚਲਾਨ ਦਿੱਤਾ, ਉਹਨਾਂ ਨੇ ਵੀ 121, 121A, 122 ਦੇ ਵਿੱਚ ਜਾਂ UAPA ਦੇ ਸੈਕਸ਼ਨਾਂ ਦੇ ਵਿੱਚ ਚਲਾਨ ਨਹੀਂ ਦਿੱਤਾ। ਤੇ ਦਾਸ ਵੱਲੋਂ ਵੀ ਇਹ ਕੁਐਸਚਨ ਜਿਹੜੀ ਇਹ ਚੀਫ ਇਨਵੈਸਟੀਗੇਸ਼ਨ ਅਫਸਰ ਸੀ ਉਹਦੀ ਜ਼ਿਲ੍ਹਾ ਦੇ ਦੌਰਾਨ ਪੁੱਛਿਆ ਗਿਆ ਵੀ ਹਰਭਜਨ ਸਿੰਘ ਤੇ ਬਲਵੀਰ ਸਿੰਘ, ਹਰਭਜਨ ਸਿੰਘ ਦੇ ਖਿਲਾਫ ਤੁਸੀਂ ਇਸੇ ਕਰਕੇ ਹੀ 121, 121, 122 ਤੇ UAPA ਦੇ ਸੈਕਸ਼ਨਾਂ ਚਲਾਨ ਨਹੀਂ ਦਿੱਤਾ ਕਿਉਂਕਿ ਉਹਨਾਂ ਦੇ ਖਿਲਾਫ ਕੋਈ ਵੀ ਗਵਾਹ ਸਬੂਤ ਨਹੀਂ ਸੀ। ਤਾਂ CIO ਨੇ ਵੀ ਇਹ ਗੱਲ ਕਹੀ ਵੀ ਇਹ ਗੱਲ ਬਿਲਕੁਲ ਸਹੀ ਆ, ਬਲਵੀਰ ਸਿੰਘ ਤੇ ਹਰਭਜਨ ਸਿੰਘ ਦੇ ਖਿਲਾਫ ਕੋਈ ਵੀ ਸਬੂਤ ਗਵਾਹ ਨਹੀਂ ਸੀ ਕਿ ਉਹਨਾਂ ਦੇ ਖਿਲਾਫ 121, 121A ਤੇ 122 ਜੋ ਕਿ ਵੇਜਿੰਗ ਵਾਰ, ਅਟੈਂਪਟ ਟੂ ਵੇਜਿੰਗ ਵਾਰ ਦੀ ਜਿਹੜੀ ਆ ਉਹ ਧਾਰਾ ਤਾਂ UAPA ਦੇ ਸੈਕਸ਼ਨ ਦਾ ਕੋਈ ਸਬੂਤ ਗਵਾਹ ਨਹੀਂ ਸੀ, ਇਸੇ ਕਰਕੇ ਨਹੀਂ ਚਲਾਨ ਦਿੱਤਾ। ਪਰ ਅਦਾਲਤ ਮਨਜੋਤ ਕੌਰ ਵੱਲੋਂ ਆਪਣੀ ਮਨਮਰਜ਼ੀ ਕਰਦਿਆਂ ਇਨਵੈਸਟੀਗੇਸ਼ਨ ਏਜੰਸੀ ਦੇ ਉੱਤੋਂ ਦੀ ਹੁੰਦਿਆਂ ਹੋਇਆ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੀ 78-80 ਸਾਲ ਦੀ ਉਮਰ ਸੀ, ਉਹਨਾਂ ਨੂੰ ਵੀ ਉਹਨਾਂ ਦੀ ਇੰਨੀਆਂ ਬਿਮਾਰੀਆਂ ਪੀੜਤ ਹੋਣ ਦੇ ਬਾਵਜੂਦ ਵੀ ਤੇ NIA ਦੇ ਉਲਟ ਜਾ ਕੇ ਉੱਤੋਂ ਦੀ ਹੋ ਕੇ ਉਹਨਾਂ ਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਮਾਨ ਸਿੰਘ ਦੇ ਖਿਲਾਫ ਸਿਰਫ ਪੁਲਿਸ ਕੋ ਕੀਤਾ ਹੋਇਆ ਡਿਸਕਲੋਜ਼ਰ ਸੀ, ਕੋਈ ਰਿਕਵਰੀ ਨਹੀਂ ਸੀ। ਗੁਰਦੇਵ ਸਿੰਘ ਦੀ ਸਾਰੀ ਪੰਚਾਇਤ ਨੇ ਇਹ ਗੱਲ ਕਹੀ, ਐਫੀਡੇਵਿਟ ਬਣਾ ਕੇ ਪਿੰਡ ਵਾਲਿਆਂ ਨੇ ਸਾਈਨ ਕਰਕੇ ਕਿਹਾ ਵੀ ਗੁਰਦੇਵ ਸਿੰਘ ਨੂੰ ਤੁਸੀਂ ਜਿਹੜੀ ਅਰੈਸਟ 25 ਤਰੀਕ ਦੀ ਪਾਈ ਆ, 24 ਤਰੀਕ ਨੂੰ ਉਹਨੂੰ ਪਿੰਡੋਂ ਚੁੱਕ ਕੇ ਲੈ ਕੇ ਗਏ ਸੀ, ਉਹਦੇ ਕੋਲੋਂ ਕੋਈ ਰਿਕਵਰੀ ਨਹੀਂ। ਉਹਦੇ ਉੱਤੇ 3 ਲੱਖ ਦੀ ਜਾਲੀ ਕਰੰਸੀ ਦਾ ਬਾਅਦ ਦੇ ਵਿੱਚ ਕੇਸ ਪਾਇਆ। ਉਹਨੂੰ ਕਿਹਾ ਗਿਆ ਵੀ ਉਹ ਖਾਲਸਾ ਜਿੰਦਾਬਾਦ ਫੋਰਸ ਦਾ ਉਹਦਾ ਜਿਹੜਾ ਬ੍ਰਦਰ ਆ ਗੁਰਮੀਤ ਸਿੰਘ ਬੱਗਾ, ਉਹਦੇ ਨਾਲ ਸਾਜ਼ਿਸ਼ ਰਚਦਾ ਸੀ, ਜਦ ਕਿ ਗੁਰਦੇਵ ਸਿੰਘ ਦੇ ਮੋਬਾਈਲ ਦੇ ਵਿੱਚੋਂ ਉਹਦੇ ਭਰਾ ਦਾ ਨੰਬਰ ਵੀ ਨਹੀਂ ਨਿਕਲਿਆ, ਨਾ ਉਹਦਾ ਕੋਈ ਸੋਸ਼ਲ ਮੀਡੀਆ ਅਕਾਊਂਟ, ਨਾ ਉਹਦਾ ਕੋਈ ਫੇਸਬੁੱਕ ਅਕਾਊਂਟ, ਨਾ ਉਹਦੀ ਡਿਸਕਲੋਜ਼ਰ ਦੇ ਉੱਤੇ ਕੋਈ ਜਿਹੜੀ ਕੋਈ ਰਿਕਵਰੀ ਹੋਈ ਹੈ। ਇਹਦੇ ਵਿੱਚ ਕੇਸ ਦੇ ਵਿੱਚ ਪਾਕਿਸਤਾਨ ਤੋਂ ਲਿਆਂਦੇ ਗਏ ਜਿਹੜੇ ਆ ਉਹ ਜਿਹੜੇ ਫੋਨ ਕਹਿ ਜਾਂਦੇ ਆ, ਉਹ ਟੈਲੀਫੋਨ ਜਿਹੜੇ ਦੂਜੇ ਤਾਰਾਂ ਵਾਲੇ ਜਿਹੜੇ ਹੁੰਦੇ ਆ ਸੈਟੇਲਾਈਟ ਫੋਨ, ਉਹਨਾਂ ਦੀ ਰਿਕਵਰੀ ਵੀ ਦਿਖਾਈ ਗਈ। ਉਹਨਾਂ ਦੀ ਜਦੋਂ ਰਿਪੋਰਟ ਆਈ, ਫੋਰੈਂਸਿਕ ਰਿਪੋਰਟ ਆਈ ਤੇ ਉਹਦੇ ਵਿੱਚੋਂ ਆਇਆ ਵੀ ਕਿਹੜਾ ਫੋਨ ਕਦੋਂ ਚੱਲਿਆ। ਰਿਕਵਰੀ 22/9/2019 ਨੂੰ ਦਿਖਾਈ ਗਈ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਸੈੱਲ ਵੱਲੋਂ, ਪਰ ਜਿਹੜੀ ਉਹਦੀ ਰਿਪੋਰਟ ਆਈ ਉਹਦੇ ਵਿੱਚ ਆ ਗਿਆ ਵੀ ਉਹ ਸੈਟੇਲਾਈਟ ਫੋਨ ਤੋਂ ਪਾਕਿਸਤਾਨ ਨੂੰ ਕਾਲਾਂ ਜਿਹੜੀਆਂ ਉਹ 24 ਤੇ 25 ਸਤੰਬਰ ਨੂੰ ਵੀ ਕੀਤੀਆਂ ਗਈਆਂ। ਸੋ ਜਾਂ ਤਾਂ ਬੰਦੇ ਬਾਅਦ ਚ ਫੜੇ ਸੀ ਜਾਂ ਫੋਨ ਬਾਅਦ ਚ ਕਰੇ ਜਾਂ ਪੁਲਿਸ ਵਾਲੇ ਉਹਨਾਂ ਦੇ ਉੱਤੋਂ ਪਾਕਿਸਤਾਨ ਨੂੰ ਕਾਲਾਂ ਕਰਦੇ ਰਹੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਾਲੇ। ਇਹਨਾਂ ਸਾਰੀਆਂ ਗੱਲਾਂ ਨੂੰ ਦਰਕਨਾਰ ਕਰਦੇ ਹੋਏ ਬਹੁਤ ਵੱਡੇ ਪੱਧਰ ਦੀ ਇੱਕ ਬੇਇਨਸਾਫੀ ਜਿਹੜੀ ਆ ਅਦਾਲਤ ਮਨਜੋਤ ਕੌਰ NIA ਸਪੈਸ਼ਲ ਕੋਰਟ ਪੰਜਾਬ ਵੱਲੋਂ ਕੀਤੀ ਗਈ ਆ। ਤੇ ਦਾਸ ਵੱਲੋਂ ਮੈਂ ਬਤੌਰ ਇਸ ਕੇਸ ਦੇ ਵਿੱਚ ਪੈਰਵਾਈ ਗੁਰਦੇਵ ਸਿੰਘ, ਮਾਨ ਸਿੰਘ ਨਿਹੰਗ ਤੇ ਹਰਭਜਨ ਸਿੰਘ ਦੀ ਕੀਤੀ ਸੀ। ਬਾਕੀ ਦੋਸ਼ੀਆਂ ਵੱਲੋਂ ਵੀ ਬਾਕੀ ਵਕੀਲ ਸੀ, ਸਿਮਰਨਜੀਤ ਸਿੰਘ ਵੀ ਉਹ 'ਚ ਵਕੀਲ ਸੀ, ਹਤੇਸ਼ਪੁਰੀ ਵੀ ਵਕੀਲ ਸੀਗੇ ਤੇ ਰੋਮਨਦੀਪ ਦੇ ਬਾਦਵਾ ਸਾਹਿਬ ਵੀ ਵਕੀਲ ਸੀਗੇ। ਸੋ ਤਿੰਨਾਂ ਦੀ ਪੈਰਵਾਈ ਕਰਦੇ ਜਿਹੜੇ ਕਿ ਇਹਨਾਂ ਨੂੰ ਉਮਰ ਕੈਦ ਦੀ ਜਿਹੜੀ ਆ ਸਜ਼ਾ ਕੀਤੀ ਗਈ ਆ। ਮੈਂ ਅਦਾਲਤ ਨੂੰ, ਜੱਜ ਮਨਜੋਤ ਕੌਰ ਨੂੰ ਇਹ ਸਾਹਮਣੇ ਹੋ ਕੇ ਕਿਹਾ
ਵੀ ਤੁਸੀਂ ਬਹੁਤ ਵੱਡਾ ਹਾਰਸ਼ ਫੈਸਲਾ ਜਿਹੜਾ ਇਹਦੇ ਵਿੱਚ ਲਿਆ। ਜਿਹੜੇ ਸੈਕਸ਼ਨਾਂ ਦੇ ਵਿੱਚ ਘੱਟ ਸਜ਼ਾ ਹੈਗੀ ਆ ਉਹਨਾਂ ਸੈਕਸ਼ਨਾਂ 'ਚ ਘੱਟ ਸਜ਼ਾ ਕਰਨੀ ਚਾਹੀਦੀ ਸੀ, ਪਰ ਜਿਨ੍ਹਾਂ ਦੇ ਉੱਤੇ ਬਜ਼ੁਰਗਾਂ ਤੇ ਚਾਰਜ ਵੀ ਨਹੀਂ ਲੱਗਾ, NIA ਨੇ ਵੀ ਕਹਿਤਾ ਕੋਈ ਗਵਾਹੀ ਨਹੀਂ, ਉਹਨਾਂ ਨੂੰ ਵੀ ਉਹਦੇ ਵਿੱਚ ਜੱਜ ਨੇ ਜਿਹੜੀ ਉਮਰ ਕੈਦ ਦੀ ਜਿਹੜੀ ਸਜ਼ਾ ਕਰ ਦਿੱਤੀ ਆ। ਵਕੀਲ ਮੰਝਪੁਰ ਨੇ ਇਸ ਮਾਮਲੇ ਤੇ ਰੋਸ ਜ਼ਾਹਰ ਕਰਦਿਆਂ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੱਜ ਵੱਲੋਂ 80 ਸਾਲ ਦੇ ਬਜ਼ੁਰਗ ਸਿੱਖਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜੋ ਕਿ ਇਨਸਾਫ ਦੀ ਕੁਰਸੀ ਤੇ ਬੈਠ ਕੇ ਬਹੁਤ ਵੱਡੀ ਬੇਇਨਸਾਫੀ ਵਾਲਾ ਫੈਸਲਾ ਲਿਆ ਗਿਆ ਹੈ। ਮੰਝਪੁਰ ਨੇ ਕਿਹਾ ਕਿ ਮਨਜੋਤ ਕੌਰ ਜੱਜ ਜਦੋਂ ਤੱਕ ਆਪਣੇ ਅਹੁਦੇ ਤੇ ਹਨ, ਉਦੋਂ ਤੱਕ ਉਹ ਇਸ ਅਦਾਲਤ ਵਿੱਚ ਕਿਸੇ ਕੇਸ ਦੀ ਪੈਰਵਾਈ ਨਹੀਂ ਕਰਨਗੇ, ਕਿਉਂਕਿ ਜਿੱਥੇ ਸੁਣਵਾਈ ਨਹੀਂ ਉੱਥੇ ਕੇਸ ਲੜਨ ਦਾ ਕੋਈ ਮਤਲਬ ਨਹੀਂ। ਮੈਂ ਇਹ ਆਪਣਾ ਰੋਸ ਦਰਜ ਕਰਦੇ ਹੋਏ NIA ਸਪੈਸ਼ਲ ਕੋਰਟ ਜੱਜ ਮਨਜੋਤ ਕੌਰ ਨੂੰ ਇਹ ਗੱਲ ਕਹੀ ਆ ਵੀ ਮੈਂ ਅੱਜ ਤੋਂ ਬਾਅਦ ਤੁਹਾਡੀ ਇਸ ਕੁਰਸੀ ਦੇ ਉੱਤੇ ਬੈਠਿਆ ਹੋਇਆ ਕੋਈ ਵੀ ਕਿਸੇ ਕੇਸ ਦੇ ਵਿੱਚ ਕਿਸੇ ਵੀ ਨੌਜਵਾਨ ਦੀ ਮੈਂ ਰਿਪਰੈਜ਼ੈਂਟੇਸ਼ਨ ਬਤੌਰ ਵਕੀਲ ਨਹੀਂ ਕਰੂੰਗਾ, ਕਿਉਂਕਿ ਜਿੱਥੇ ਸੁਣਵਾਈ ਨਹੀਂ, ਜਿੱਥੇ ਇਨਸਾਫ ਦੀ ਕੋਈ ਦਿਸਦਾ ਹੀ ਨਹੀਂ ਵੀ ਇਨਸਾਫ ਮਿਲ ਵੀ ਸਕਦਾ ਹੈਗਾ, ਤੇ ਜਿੱਥੇ 80 ਸਾਲ ਦੇ ਬਜ਼ੁਰਗਾਂ ਨੂੰ ਉਮਰ ਕੈਦ ਦੀ ਸਜ਼ਾ ਉਹਨਾਂ ਧਾਰਾਵਾਂ 'ਚ ਕਰ ਦਿੱਤੀ ਗਈ ਜਿਨ੍ਹਾਂ ਦੇ ਵਿੱਚ NIA ਨੇ ਵੀ ਨਹੀਂ ਚਾਰਜ ਕੀਤਾ ਉਹਨਾਂ ਨੂੰ। ਸੋ ਇਹ ਬੜੀ ਸ਼ਰਮ ਦੀ ਗੱਲ ਆ। ਜਿੱਥੇ ਸੁਣਵਾਈ ਕੋਈ ਨਹੀਂ, ਜਿੱਥੇ ਨਿਆਂ ਹੀ ਨਹੀਂ ਮਿਲ ਸਕਦਾ, ਉਸ ਅਦਾਲਤ ਦੇ ਵਿੱਚ ਮੈਂ ਪੇਸ਼ ਨਹੀਂ ਹੋਵਾਂਗਾ ਉਹ ਜਿੰਨਾ ਚਿਰ ਤੱਕ ਉਹ ਜੱਜ ਨਹੀਂ ਬਦਲਦੀ ਜਾਂ ਉੱਥੇ ਕੋਈ ਹੋਰ ਜੱਜ ਨਹੀਂ ਆਉਂਦਾ ਜਾਂ ਜਿੱਥੇ ਲੱਗੇ ਵੀ ਸਾਨੂੰ ਕੋਈ ਇਨਸਾਫ ਮਿਲ ਸਕਦਾ। ਅਸੀਂ ਹੋਰ ਵੀ ਅਦਾਲਤਾਂ ਦੇ ਵਿੱਚ ਜਾਂਦੇ ਹਾਂ, ਅੰਮ੍ਰਿਤਸਰ, ਹੁਸ਼ਿਆਰਪੁਰ, ਦਿੱਲੀ, ਪੰਚਕੂਲਾ ਵੀ ਕੱਲ ਜਾਣਾ ਹੈਗਾ, ਪਰ ਸਾਨੂੰ ਕਦੀ ਕਿਸੇ ਜੱਜ ਨੇ ਐਸਾ ਬੇਗਾਨਗੀ ਦਾ ਅਹਿਸਾਸ ਨਹੀਂ ਕਰਾਇਆ ਵੀ ਤੁਹਾਡੇ ਕਲਾਇੰਟਾਂ ਨੂੰ ਜਿਹੜੀ NIA ਨੇ ਵੀ ਨਹੀਂ ਸਜ਼ਾ ਮੰਗੀ ਉਹ ਵੀ ਜੱਜ ਨੇ ਆਪਣੇ ਕੋਲੋਂ ਦੇਤੀ ਹੋਈ। ਕੋਕਾ ਕੋਲਾ ਦੀ ਬੋਤਲ ਪੀਂਦੀ ਨੇ ਮੈਨੂੰ ਉਹਨੇ ਕਿਹਾ ਵੀ ਨਹੀਂ ਅਸੀਂ ਜੋ ਕਰਨਾ ਅਸੀਂ ਕਰ ਦਿੱਤਾ, ਤੁਸੀਂ ਜੋ ਕਰੋ। ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਜੱਜ ਸਾਹਿਬ ਅਸੀਂ ਅਪੀਲ ਤਾਂ ਦਾਖਲ ਕਰਾਂਗੇ, ਪਰ ਇੰਨਾ ਹਾਰਸ਼ ਫੈਸਲਾ ਨਹੀਂ ਹੋਣਾ ਚਾਹੀਦਾ ਜਿੱਥੇ ਕੋਈ ਅਟੈਂਪਟ ਨਹੀਂ ਹੋਈ, ਜਿੱਥੇ ਕੋਈ ਅਕਰੈਂਸ ਨਹੀਂ ਹੋਈ, ਤੇ ਜਿੱਥੇ ਐਡੀ ਉਮਰ ਦੇ ਬਜ਼ੁਰਗਾਂ ਦੇ ਖਿਲਾਫ ਵੀ ਨਹੀਂ ਚਲਾਨ ਉਸ ਧਾਰਾ ਦੇ ਦਿੱਤਾ ਜਿਸ 'ਚ ਤੁਸੀਂ ਕਤਲ ਸਜ਼ਾ ਕਰ ਰਹੇ ਹੋ। ਬੇਅੰਤ ਅਸੈਸੀਨੇਸ਼ਨ ਕੇਸ ਦਾ ਰੈਫਰੈਂਸ ਦਿੱਤਾ ਗਿਆ ਵੀ ਜਿੱਥੇ ਮੁੱਖ ਮੰਤਰੀ ਦੇ 18 ਬੰਦੇ ਮਰੇ ਉੱਥੇ ਵੀ ਉਮਰ ਕੈਦ ਹੋਈਆਂ, ਤੇ ਤੁਸੀਂ ਬਿਨਾਂ ਕਿਸੇ ਰਿਕਵਰੀ ਤੋਂ ਬਿਨਾਂ ਕਿਸੇ ਰਿਕਵਰੀ ਤੋਂ ਵੀ ਸਜ਼ਾ ਕਰ ਰਹੇ ਹੋ ਮਾਨ ਸਿੰਘ ਨੂੰ, ਤੇ ਜਿਨ੍ਹਾਂ ਕੋਲ ਰਿਕਵਰੀ ਹੋਈ, ਜਿਨ੍ਹਾਂ ਦੇ ਖਿਲਾਫ ਕੋਈ ਸਖਤ ਧਾਰਾਵਾਂ 'ਚ ਚਲਾਨ ਨਹੀਂ ਦਿੱਤਾ, ਉਹਨਾਂ ਨੂੰ ਵੀ ਸਜ਼ਾਵਾਂ ਕਰ ਰਹੇ ਹੋ। ਤਾਂ ਮੈਨੂੰ ਕੋਈ ਆਸ ਨਹੀਂ, ਮੇਰਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਕਿ ਐਸੀ ਜੱਜ ਦੇ ਮੋਹਰੇ ਬਹਿ ਕੇ ਜਾਂ ਕੋਈ ਦਲੀਲ ਅਪੀਲ ਜਿੱਥੇ ਕੋਈ ਸੁਣੀ ਨਹੀਂ ਜਾਂਦੀ, ਜਿੱਥੇ ਪੁਲਿਸ ਕੋਲ NIA ਕੋ ਕੀਤੇ ਇੰਕਸ਼ਾਫ, ਪੁਲਿਸ ਤਸ਼ੱਦਦ ਢਾਹ ਕੇ ਲਏ ਹੋਏ ਇੰਕਸ਼ਾਫ ਦੇ ਆਧਾਰ ਤੇ ਉੱਤੇ ਸਜ਼ਾ ਹੋ ਸਕਦੀ ਹੈ, ਉੱਥੇ ਇਹਨਾਂ ਡਰਾਮਿਆਂ ਦੀ ਅਦਾਲਤੀ ਡਰਾਮਿਆਂ ਦੀ ਲੋੜ ਨਹੀਂ। ਉੱਥੇ ਕਾਨੂੰਨ ਦੇ ਵਿੱਚ ਸੋਧ ਕਰੋ ਕਿ ਜਿਨ੍ਹਾਂ ਨੂੰ NIA ਨੇ ਫੜ ਲਿਆ, ਇੰਕਸ਼ਾਫ ਲਿਖ ਲਿਆ, ਕਨਫੈਸ਼ਨ ਲਿਖ ਲਈ, ਉਹਨਾਂ ਨੂੰ ਸਿੱਧੀ ਜਿਹੜੀ ਆ ਫਾਂਸੀ ਦੀ ਸਜ਼ਾ ਜਾਂ ਹੋਰ ਸਜ਼ਾਵਾਂ ਕਰ ਦਿੱਤੀਆਂ ਜਾਣ। ਅਦਾਲਤਾਂ ਦਾ ਜਿਹੜਾ ਚੱਕਰ ਹੈਗਾ, ਅਦਾਲਤਾਂ ਦਾ ਜਿਹੜਾ ਡਰਾਮੇ ਦੀ ਖੇਡ ਹੈਗੀ ਕੁਝ ਜੱਜਾਂ ਵੱਲੋਂ ਜਿਹੜੀ ਅਪਣਾਈ ਹੋਈ, ਉਹ ਨਹੀਂ ਚੱਲਣੀ ਚਾਹੀਦੀ। ਇਨਸਾਫ ਦਿਸਣਾ ਚਾਹੀਦਾ, ਇਨਸਾਫ ਹੋਣਾ ਵੀ ਚਾਹੀਦਾ, ਹੋਇਆ ਦਿਸਣਾ ਵੀ ਚਾਹੀਦਾ। ਜੇ ਪੁਲਿਸ ਦੇ ਕੋਲ ਕੀਤੇ ਕਨਫੈਸ਼ਨਾਂ ਦੇ ਆਧਾਰ ਤੇ 80 ਸਾਲਾਂ ਦੇ ਬਜ਼ੁਰਗਾਂ ਨੂੰ ਜਿਹੜੀਆਂ ਸਜ਼ਾਵਾਂ ਉਮਰ ਕੈਦਾਂ ਦੇਣੀਆਂ ਤੇ ਹਨੇਰਗਰਦੀ ਆ, ਤੇ ਹਨੇਰਗਰਦੀ ਦੀ ਅਦਾਲਤ ਮਨਜੋਤ ਕੌਰ ਜੋ NIA ਸਪੈਸ਼ਲ ਜੱਜ ਪੰਜਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ CBI ਵਾਂਦੀ ਕੋਰਟ ਆ, ਮੈਂ ਇਹ ਪ੍ਰਣ ਕੀਤਾ, ਉਹਨਾਂ ਨੂੰ ਦੱਸ ਕੇ ਵੀ ਆਇਆ ਵੀ ਤੁਹਾਡੀ ਅਦਾਲਤ ਦੇ ਵਿੱਚ ਮੈਂ ਪੇਸ਼ ਨਹੀਂ ਹੋਵਾਂਗਾ ਜਿੰਨਾ ਚਿਰ ਤੱਕ ਤੁਸੀਂ ਇਸ ਇਨਸਾਫ ਦੀ ਕੁਰਸੀ ਤੇ ਬਹਿ ਕੇ ਹਨੇਰਗਰਦੀ ਮਚਾ ਰੱਖੀ ਆ। ਕੋਈ ਇਨਸਾਫ ਦਾ ਨਾਂ ਹੀ ਨਹੀਂ, ਕੋਈ ਸੁਣਵਾਈ ਨਹੀਂ। ਸੋ ਸੰਗਤਾਂ ਦੇ ਸਨਮੁਖ ਵੀ ਇਹ ਗੱਲ ਰੱਖਣੀ ਸੀ ਵੀ ਇਹ NIA ਅਦਾਲਤ ਦੇ ਇਸ ਜੱਜ ਨੇ ਪਹਿਲਾਂ ਵੀ 4 ਨੌਜਵਾਨਾਂ ਨੂੰ, ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ, ਰਵਿੰਦਰਪਾਲ ਸਿੰਘ ਤੇ ਹਰਚਰਨ ਸਿੰਘ ਨੂੰ 2 ਦੇਸੀ ਪਿਸਤੌਲਾਂ ਦੇ ਵਿੱਚ 121 ਲਾ ਕੇ ਜਿਹੜੀ ਉਮਰ ਕੈਦ ਦੀ ਸਜ਼ਾ ਕੀਤੀ ਹੋਈ ਆ, ਤੇ ਹੁਣ ਅੱਜ 6 ਨੌਜਵਾਨਾਂ ਨੂੰ ਜਿਹੜੀ ਆ ਉਮਰ ਕੈਦ 121A ਦੇ ਵਿੱਚ ਜਿਹੜੀ ਕਰ ਦਿੱਤੀ ਹੈ। ਸੋ ਉੱਤੇ ਹਾਈ ਕੋਰਟ ਦੇ ਵਿੱਚ ਅਪੀਲਾਂ ਵੀ ਦਰਜ ਕੀਤੀਆਂ ਜਾਣਗੀਆਂ, ਪਰ ਜਦੋਂ ਨੂੰ ਅਪੀਲਾਂ ਦੀ ਸੁਣਵਾਈ ਲੱਗੇਗੀ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਵਿੱਚੋਂ ਕੋਈ ਬਹੁਤੇ ਬੰਦੇ ਰਹਿਣਗੇ ਸਾਬਤ ਕਦਮੀ, ਤੇ ਉਹ ਜਿੰਦਾ ਵੀ ਹੋਣਗੇ ਇਸ ਧਰਤੀ ਦੇ ਉੱਤੇ, ਕਿਉਂਕਿ ਪਿਛਲੇ ਸਾਡੇ ਬੰਦੀ ਸਿੰਘ ਜਿਹੜੇ 28 30 ਸਾਲਾਂ ਤੋਂ ਬੈਠੇ ਆ, ਤੇ ਹੁਣ ਪਿਛਲੇ ਕਰੀਬ 1 ਸਾਲ ਦੇ ਸਮੇਂ ਵਿੱਚ ਇੱਕ ਜੱਜ ਨੇ 10 ਉਮਰ ਕੈਦੀ ਬੰਦੀ ਸਿੰਘ ਜਿਹੜੇ UAPA NIA ਦੇ ਕੇਸਾਂ 'ਚ ਬਣਾ ਦਿੱਤੇ ਗਏ ਨੇ। ਸੋ ਇਨਸਾਫ ਦੀ ਉਮੀਦ ਨਾ ਦੇਖਦੇ ਹੋਏ ਮੈਂ ਪਰਸਨਲ ਤੌਰ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ NIA ਸਪੈਸ਼ਲ ਕੋਰਟ ਪੰਜਾਬ ਮੋਹਾਲੀ ਦੇ ਵਿੱਚ ਜਿੰਨਾ ਚਿਰ ਤੱਕ ਮਨਜੋਤ ਕੌਰ ਜੱਜ ਬਤੌਰ ਉੱਥੇ ਬੈਠੀ ਆ, ਮੈਂ ਉਸ ਕੇਸ ਦੇ ਵਿੱਚ ਕਿਸੇ ਵੀਰ ਦੀ ਕੋਈ ਪੈਰਵਾਈ ਨਹੀਂ ਕਰ ਸਕਦਾ, ਕਿਉਂਕਿ ਉੱਥੇ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਜੇ ਕਿਸੇ ਜਾਣਕਾਰ ਦਾ ਕੇਸ ਚੱਲਦਾ ਹੈਗਾ ਤਾਂ ਭਾਈ ਦਿਨ ਕੱਟ ਲਓ, ਜਿੱਦਣ ਤੁਹਾਡਾ ਫੈਸਲਾ ਜੇ ਇਸ ਜੱਜ ਨੇ ਕੀਤਾ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਪੁਲਿਸ ਕੋਲ ਵੀ ਕੋਈ ਗੱਲ ਰਿਮਾਂਡ ਦੇ
ਦੌਰਾਨ ਮੰਨੀ ਆ ਤੇ ਤੁਹਾਨੂੰ ਉਮਰ ਕੈਦ ਦੀ ਸਜ਼ਾ ਤੋਂ ਘੱਟ ਇੱਥੇ ਸਜ਼ਾ ਹੈ ਨਹੀਂਗੀ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਬਾਕੀ ਅਦਾਲਤਾਂ ਦੇ ਵਿੱਚ ਜਿੱਥੇ ਵੀ ਭਾਵੇਂ ਪੰਚਕੂਲੇ, ਦਿੱਲੀ, ਅੰਮ੍ਰਿਤਸਰ ਸਾਹਿਬ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਸਾਰੇ ਪਾਸੇ ਹਾਜ਼ਰੀ ਭਰਾਂਗੇ। ਜਿੱਥੇ ਕੋਈ ਪਤਾ ਲੱਗਦਾ ਵੀ ਸੁਣਵਾਈ ਹੁੰਦੀ ਆ, ਜਿੱਥੇ ਸੁਣਿਆ ਜਾਂਦਾ ਹੈਗਾ, ਜਿੱਥੇ ਇਨਸਾਫ ਦੀ ਉਮੀਦ ਹੁੰਦੀ ਆ, ਉੱਥੇ ਜ਼ਰੂਰ ਜਾਂਦੇ ਰਵਾਂਗੇ, ਪੈਰਵਾਈ ਕਰਦੇ ਰਵਾਂਗੇ। ਜਦੋਂ ਮਨਜੋਤ ਕੌਰ ਬਦਲ ਜਾਊਗੀ ਇੱਥੋਂ ਤਾਂ ਫਿਰ ਦੇਖਿਆ ਜਾਊਗਾ ਵੀ ਉਸ ਅਦਾਲਤ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ।